ਸਟਾਈਮਰ ਜਿਸ ਲੇਬਰ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹਨਾਂ ਦਾ ਇਕਰਾਰ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਸਿੱਖਾਂ ਦੇ ਨਾਲ ਮਲਟੀਪਲ ਟਾਈਮਸ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਇੱਕ ਟਰੂਥ ਕਮਿਸ਼ਨ ਜਿਹੜਾ ਜਸਟਿਸ ਜੱਜ ਦੀ ਕਮਾਂਡ ਥੱਲੇ ਹੋਏਗਾ, ਜਿਹੜਾ ਯੂਕੇ ਦਾ ਕੀ ਰੋਲ ਰਿਹਾ ਘੱਲੂਘਾਰਾ 84 ਵੇਲੇ, ਇਸ ਦੀ ਪੜਤਾਲ ਕਰੇਗਾ। ਪਰ ਅੱਜ ਤੱਕ ਵੀ ਇਸ ਦੇ ਉੱਤੇ ਆ ਕੇ ਬਿਲਕੁਲ ਉਹ ਭਗੌੜੇ ਨੇ। ਔਰ ਅਸੀਂ ਦੇਖ ਸਕਦੇ ਹਾਂ ਕਿ ਭਾਈ ਭਾਰਤ ਦੇ ਦੌਰੇ ਵੇਲੇ ਵੀ ਕੋਈ ਇਸ ਕਿਸਮ ਦਾ ਜਿਹੜਾ ਕੋਈ ਹੋਰ ਅੰਡਰਹੈਂਡ ਇਹਨਾਂ ਨੇ ਕੀ ਕੀਤਾ ਹੋ ਸਕਦਾ, ਕਿਉਂਕਿ ਇਹਨਾਂ ਦੇ ਹੁਣ ਮੋਦੀ ਉਹਨੂੰ ਇਹ ਜਿਹੜਾ ਮਸ਼ਵਰਾ ਦੇ ਰਿਹਾ ਕਿ ਜੀ ਇਹ ਜਿਹੜੇ ਤੁਹਾਡੇ ਮੁਲਕ ਦੇ ਵਿੱਚ ਖਾਲਿਸਤਾਨੀ ਐਕਸਟ੍ਰੀਮਿਸਟ ਔਰ ਇਹ ਜਿਹੜੇ ਰੈਡੀਕਲਾਈਜ਼ ਲੋਕ ਨੇ, ਇਹਨਾਂ ਨੂੰ ਨੱਥ ਪਾਓ, ਕਿਉਂਕਿ ਡੈਮੋਕ੍ਰੈਟਿਕ ਸੁਸਾਇਟੀਜ਼ ਦੇ ਵਿੱਚ ਇਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਫਰੀडम ਹੈ ਗੱਲ ਕਹਿਣ ਦੀ, ਉਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਔਰ ਉਹਨਾਂ ਦੇ ਅਗੇਂਸਟ ਕਾਨੂੰਨੀ ਜਿਹੜਾ ਕੁਛ ਕਰਨ ਦੀ ਲੋੜ ਹੈ। ਜਦੋਂ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਔਰ 2015 ਚ ਯੂਕੇ ਗਿਆ ਔਰ ਜਿਹੜਾ ਉਹਨਾਂ ਨੇ ਡੋਜ਼ੀਅਰ ਇੰਗਲੈਂਡ ਦੀ ਸਰਕਾਰ ਨੂੰ ਦਿੱਤਾ ਯੂਕੇ ਦੀ ਨੂੰ ਕਿ ਜੀ ਆਹ ਬੰਦੇ ਜਿਹੜੇ ਨੇ ਸਾਨੂੰ ਚਾਹੀਦੇ ਨੇ, ਉਹਨਾਂ ਚ ਅਵਤਾਰ ਸਿੰਘ ਖੰਡਾ ਸੀ। ਜਦੋਂ ਅਜੇ ਉਹਨੂੰ ਆਇਆ ਬਹੁਤ ਥੋੜਾ ਅਰਸਾ ਹੋਇਆ ਸੀ ਔਰ ਫਿਰ ਅਸੀਂ ਦੇਖਦੇ ਹਾਂ ਕਿ 2015 ਤੋਂ 8 ਸਾਲ ਬਾਅਦ 2023 ਚ 15 ਜੂਨ ਨੂੰ ਅਵਤਾਰ ਸਿੰਘ ਖੰਡੇ ਨੂੰ ਕੈਮੀਕਲ ਵੈਪਨ ਦਾ ਇਸਤੇਮਾਲ ਕਰਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। ਇਹ ਜਿਸ ਕਿਸਮ ਦਾ ਇਸ ਦਾ ਮਿਸਟਰ ਸਟਾਈਮਰ ਦਾ ਰੋਲ ਹੈ, ਬਿਹੇਵੀਅਰ ਹੈ, ਉਹਦੇ ਥੱਲੇ ਇਹ ਕੁਝ ਵੀ ਇਹ ਦੁਕਾਨਦਾਰ ਨੇ, ਇਹਨਾਂ ਨੇ ਜਿਹੜਾ ਕੋਈ ਇਹ ਐਕਸਪੈਕਟ ਕਰੇ, ਜਿਹੜਾ ਇੱਕ ਪਾਸੇ ਇਹਨਾਂ ਨੇ ਬਾਹਰ ਦਿਖਾਉਣ ਨੂੰ ਹੁੰਦਾ ਜੀ ਅਸੀਂ ਮੈਗਨਾ ਕਾਰਟਾ ਦਿੱਤਾ ਦੁਨੀਆ ਨੂੰ, ਅਸੀਂ ਸਿਵਲਾਈਜੇਸ਼ਨ ਦਿੱਤੀ, ਪਰ ਜੇ ਅਸੀਂ ਆਪਣਾ ਸਿੱਖ ਰਾਜ ਦਾ ਤਜਰਬਾ ਵੀ ਦੇਖੀਏ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਫਰੈਂਡਸ਼ਿਪ ਟ੍ਰੀਟੀ ਦੇ ਥੱਲੇ ਇਹਨਾਂ ਨੇ ਉਸ ਦੀ ਫੈਮਿਲੀ ਨੂੰ ਰੋੜਿਆ, ਮਹਾਰਾਣੀ ਜਿੰਦਾਂ ਨਾਲ ਕੀ ਕੀਤਾ, ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਡੀਥਰੋਨ ਕੀਤਾ। ਸੋ ਇਹ ਅਜੇ ਇਸ ਕਹਾਣੀ ਨੂੰ 175 ਸਾਲ ਹੀ ਹੋਏ ਨੇ। ਫਿਰ ਅਸੀਂ 1947 ਚ ਦੇਖੀਏ ਕਿ ਲੀਕ ਖਿੱਚੀ ਆ ਗਏ, ਯਾਨੀ ਕੋਈ ਇਹਨਾਂ ਨੇ ਯਕੀਨੀ ਨਹੀਂ ਬਣਾਇਆ ਕਿ ਕੋਈ ਖੂਨ ਖਰਾਬਾ ਨਾ ਹੋਏ, ਕੋਈ ਦੂਜਾ ਨਾ, ਕਿਸੇ ਇੱਕ ਵੀ ਅੰਗਰੇਜ਼ ਦੇ ਮੂੰਹ ਤੇ ਚਪੇੜ ਨਹੀਂ ਵੱਜੀ ਤੇ ਆਪਸ ਚ ਜਿਹੜੀ ਜਨਤਾ ਹੈ ਉਹਨੂੰ ਕਿੰਨੇ ਕਰੋੜਾਂ ਬੇਘਰ ਹੋਏ ਦੋਵੇਂ ਪਾਸਿਓਂ ਔਰ ਮਿਲੀਅਨ ਤੋਂ 2 ਮਿਲੀਅਨ ਲੋਕ ਮਾਰੇ ਗਏ। ਨਾ ਬ੍ਰਾਹਮਣਵਾਦੀਆਂ ਨੇ ਟਲਣਾ ਆਪਣੀਆਂ ਕੁਝੀਆਂ ਹਰਕਤਾਂ ਤੋਂ। ਸਿੱਖ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਨੇ, ਡਾਇਸਪੋਰਾ ਸਿੱਖ ਤਾਂ ਬਹੁਤ ਬੁਰੀ ਤਰ੍ਹਾਂ ਰੜਕਦਾ ਹੈ ਔਰ ਜਦੋਂ ਦਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ ਇਹ ਐਕਸਪੋਜ਼ ਹੋਏ ਨੇ, ਹੁਣ ਹੋਰ ਵੀ ਘਟੀਆ ਲੈਵਲ ਤੇ ਉਤਰੇ ਹੋਏ ਨੇ। ਪਿਛਲੀ ਸਰਕਾਰ ਦੇ ਵੇਲੇ ਵੀ ਉਹਨਾਂ ਨੇ ਤਾਂ 1 ਲੱਖ ਪਾਉਂਡ ਰੱਖਿਆ ਸੀ ਕਿ ਜੀ ਅਸੀਂ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ। ਸੋ ਇਸ ਤੋਂ ਜੋ ਖਬਰਦਾਰ ਹੋਣ ਦੀ ਲੋੜ ਹੈ।